व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि अज 15 जून का दिन है और अज तो ठीक 3 साल पहला चीनी फौज ने गलवान वैली में 20 भारतीय फौजियों को मौत की घाट उतार दिता सी। सो इस गल की हैरत है कि इन्हां 3 सालों में 56 इंच सीने वाले मोदी ने एक बार भी चीन को हमलावर नहीं किया। सो बई ये तो ਇਹੋ ਜਿਹਾ ਜਿਹੜਾ ਭਾਰਤ ਮਾਤਾ ਜਿਹੜਾ ਸਬੂਤ ਹੈ ਇਹੋ ਜਿਹਾ ਹੋਣਾ ਚਾਹੀਦਾ ਜਿਹੜਾ ਕਿ ਇਸ ਬਾਰੇ ਉਹਨੇ ਕੋਈ ਵੀ ਗੱਲਬਾਤ ਨਹੀਂ ਕੀਤੀ ਚੀਨ ਦੇ ਖਿਲਾਫ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो साढ़े कोल बहुत सारे मैसेजेस ने अज क्योंकि भाई अवतार सिंह खंडा का विछोड़ा और इस नाल जुड़ी हुई साजिश इंडियन सिस्टम की इसने चारे पासे अज सोशल मीडिया ते भी इस खबर तो बिना होर कोई चर्चा नहीं ने और इस दे उत्ते निहंग सिंह लिखते हैं कि ये ने योधे ਜਿਹੜੇ ਇਸ ਰਸਤੇ ਤੁਰੇ ਨੇ ਉਹਨਾਂ ਤਾਂ ਆਪਣੀ ਨਿਭਾ ਲਈ ਗੁਰੂ ਦੀ ਗੋਦ ਹੈ, ਪਰ ਸਾਨੂੰ ਇਹ ਦੇਖਣਾ ਪਏਗਾ ਕਿ ਅਸੀਂ ਇਸ ਏਜੰਸੀਆਂ ਦੀ ਜਿਹੜੀ ਬੜੀ ਘਿਨਾਉਣੀ ਔਰ ਜ਼ਾਲਮਾਨਾ ਹੁਣ ਪੇਸ਼ਕਦਮੀ ਹੈ ਡਾਇਸਪੋਰਾ ਸਿੱਖਾਂ ਦੀ ਆਵਾਜ਼ ਨੂੰ ਬੰਦ ਕਰਨ ਲਈ, ਉਸ ਦਾ ਕੀ ਜਵਾਬ ਦੇਣਾ। ਅਵਤਾਰ ਸਿੰਘ ਲਿਖਦੇ ਨੇ, ਡਾਕਟਰ ਸਾਹਿਬ ਮੇਰਾ ਸਵਾਲ ਹੈ ਆਪ ਜੀ ਨੂੰ ਕਿ ਆਪ ਜੀ ਜਿੰਨਾ ਗੂੜਾ ਪਿਆਰ ਵਿਖਾਉਂਦੇ ਹੋ ਆਪਣੇ ਸੋਹਣੇ ਤੇ ਪਿਆਰੇ ਪਾਕਿਸਤਾਨੀ ਭਰਾਵਾਂ ਨਾਲ, ਕੀ ਵਾਕਿਆ ਹੀ ਇੱਦਾਂ ਹੈ? ਮੈਨੂੰ ਉਮੀਦ ਹੈ ਜਵਾਬ ਦੇਵੋਗੇ ਤੁਸੀਂ। ਅਵਤਾਰ ਸਿੰਘ ਜੀ ਤੁਹਾਡੇ ਸਵਾਲ ਦੇ ਵਿੱਚ ਇੱਕ ਵਿਅੰਗ ਹੈ, ਲੇਕਿਨ ਇਸ ਗੱਲ ਨੂੰ ਜੇ ਤੁਸੀਂ ਇਤਿਹਾਸ ਤੋਂ ਜ਼ਾਹਰ ਹੈ ਵਾਕਫ ਹੋ ਜ਼ਰੂਰ, ਤੇ ਫਿਰ ਤੁਸੀਂ ਦੇਖੋਗੇ ਕਿ ਭਾਈ ਗੁਰੂ ਨਾਨਕ ਸਾਹਿਬ ਦੀ ਬਾਣੀ, ਭਾਈ ਮਰਦਾਨੇ ਦੀ ਰਬਾਬ, ਇਹ ਜਿਹੜੀ ਤੌਹੀਦ ਦੀ ਸਾਂਝ ਹੈ ਇਹ ਤਾਂ ਉੱਥੋਂ ਸ਼ੁਰੂ ਹੁੰਦੀ ਹੈ। ਜੇ ਗੁਰੂ ਅਰਜਨ ਸਾਹਿਬ ਸਾਈ ਮੀਆਂ ਮੀਰ ਨੂੰ ਲਾਹੌਰ ਤੋਂ ਪਾਲਕੀ ਭੇਜ ਕੇ ਬੁਲਾਉਂਦੇ ਨੇ ਹਰਮੰਦਰ ਸਾਹਿਬ ਦਾ ਨੀਂਹ ਪੱਥਰ ਰੱਖਣ ਦੇ ਲਈ, ਤੇ ਇਹ ਸਾਂਝ ਦੀ ਪਕਿਆਈ ਹੈ। ਫਿਰ ਅਸੀਂ ਉਸੇ ਹੀ ਪਾਠ ਨੂੰ ਜਦੋਂ ਪੀਰ ਬੁੱਧੂ ਸ਼ਾਹ ਜਿਹੜਾ ਆਪਣੇ ਬੱਚਿਆਂ ਔਰ ਮੁਰੀਦਾਂ ਨੂੰ ਗੁਰੂ ਸਾਹਿਬ ਤੋਂ ਕੁਰਬਾਨ ਕਰਨ ਦੇ ਲਈ ਹਾਜ਼ਰ ਹੁੰਦਾ ਹੈ ਔਰ ਉਹ ਕੁਰਬਾਨ ਹੁੰਦੇ ਵੀ ਨੇ, ਸਾਂਝਾ ਖੂਨ ਡੁੱਲਦਾ ਹੈ। ਸੋ ਇਹ ਪਿਆਰੇ ਤਾਂ ਇਹੀ ਗੱਲ ਬਣਾਉਂਦੇ ਆ। ਨਬੀ ਖਾਨ ਗਨੀ ਖਾਨ ਨੂੰ ਕੌਣ ਭੁਲਾ ਸਕਦਾ ਹੈ ਜਿਨ੍ਹਾਂ ਨੇ ਆਪਣੀਆਂ ਜਾਨਾਂ ਖਤਰੇ 'ਚ ਪਾ ਕੇ ਕਿਵੇਂ ਉਸ ਆਪਣੀ ਖਿਦਮਤ ਨੂੰ ਨਿਭਾਇਆ। ਔਰ ਅੱਜ ਦੇ ਦੌਰ 'ਚ ਇਹ ਠੀਕ ਹੈ ਕਿ ਇਤਿਹਾਸ ਦੇ ਵਿੱਚ ਕੁਝ ਵਾਕਿਆ ਜਿਹੜੇ ਨੇ ਉਹ, ਕਿਉਂਕਿ ਜਦੋਂ ਅਸੀਂ ਜ਼ੁਲਮ ਦੇ ਖਿਲਾਫ ਲੜਦੇ ਹਾਂ ਉੱਥੇ ਮਜ਼ਹਬ ਫੈਕਟਰ ਤਾਂ ਨਹੀਂ ਹੈ। ਹੁਣ ਅੱਜ ਵੀ ਬੇਸ਼ੱਕ ਅਸੀਂ ਦਿੱਲੀ ਸਟੇਟ ਇੰਡੀਅਨ ਸਟੇਟ ਨਾਲ ਲੜ ਰਹੇ ਹਾਂ, ਪਰ ਸਾਡੀ ਕੋਈ ਹਿੰਦੂਆਂ ਪ੍ਰਤੀ ਨਫ਼ਰਤ ਨਹੀਂ ਹੈ, ਜਾਂ ਅਸੀਂ ਕੋਈ ਗੁਰਦੁਆਰਿਆਂ ਦੇ ਦਰਵਾਜ਼ੇ ਉਹਨਾਂ ਲਈ ਬੰਦ ਨਹੀਂ ਕੀਤੇ, ਜਾਂ ਫਿਊਚਰ ਦੇ ਖਾਲਿਸਤਾਨ 'ਚ ਇਹ ਨਹੀਂ ਹੈ ਵੀ ਉਹਨਾਂ ਲਈ ਕੋਈ ਥਾਂ ਨਹੀਂ। ਹਾਂ, ਸਾਨੂੰ ਰੋਸ ਜ਼ਰੂਰ ਹੈ ਕਿ ਭਾਈ ਸਾਡੇ ਪੰਜਾਬੀ ਹਿੰਦੂ ਭੈਣ ਭਰਾਵਾਂ ਨੇ ਆਪਣੀ ਬੋਲੀ ਜਿਹੜੀ ਹੈ ਉਹ ਹਿੰਦੀ ਲਿਖਾਈ, ਜਿੱਥੋਂ ਇਹ ਸਾਰੀ ਸਮੱਸਿਆ ਦੀ ਜੜ ਸ਼ੁਰੂ ਹੋਈ। ਜਾਂ ਅੱਜ ਵੀ ਪੰਜਾਬ ਦੇ ਸਾਡੇ ਹਿੰਦੂ ਵੀਰ ਭੈਣਾਂ ਉਵੇਂ ਡਟ ਕੇ ਸਿੱਖ ਕੌਜ਼ ਕੀ ਪੰਜਾਬ ਦੇ ਕੌਜ਼ ਨਾਲ ਵੀ ਰੋਟੀ ਉਹਨਾਂ ਨੇ ਵੀ ਉੱਥੋਂ ਹੀ ਖਾਣੀ ਹੈ, ਅਲਟੀਮੇਟਲੀ ਕਾਰੋਬਾਰ ਉਹਨਾਂ ਦਾ ਵੀ ਉੱਥੇ ਹੀ ਹੈ। ਸੋ ਇਸੇ ਤਰ੍ਹਾਂ ਜਿਹੜੇ ਨੇ ਕਾਲੇ ਦੌਰ ਵੀ ਨੇ, 47 ਦਾ ਦੌਰ ਪਾਗਲਪਨ ਦਾ ਦੌਰ ਹੈ, ਦੋਵੇਂ ਪੰਜਾਬਾਂ ਦਾ, ਦੋਵੇਂ ਕੌਮਾਂ ਦਾ, ਲੇਕਿਨ ਇਤਿਹਾਸ ਦੇ ਵਿੱਚ ਬਹੁਤ ਕੁਝ ਬਦਲਦਾ ਹੈ। ਉਹੀ ਵਿਤਨਾਮ ਜਿਹੜੇ ਦੋ ਅੱਡ ਅੱਡ ਸੀ ਅੱਜ ਇੱਕ ਵਿਤਨਾਮ ਹੈ, ਉਹੀ ਦੋ ਜਰਮਨ ਅੱਡ ਅੱਡ ਹੋਏ ਅੱਜ ਇੱਕ ਨੇ। ਉਹੀ ਇਤਿਹਾਸ 'ਚ ਬਰਤਾਨੀਆ ਔਰ ਫਰਾਂਸ ਕਿਸ ਲੈਵਲ ਦੀ ਉਹਨਾਂ ਦੀ ਹੌਸਟੈਲਿਟੀ ਸੀ, ਅੱਜ ਯੂਰਪੀਅਨ ਯੂਨੀਅਨ ਦੇ ਥੱਲੇ। ਹੋਰ ਵਰਲਡ ਵਾਰਸ ਕੋਈ ਏਸ਼ੀਆ ਜਾਂ ਅਫਰੀਕਾ ਨੇ ਤਾਂ ਨਹੀਂ ਸ਼ੁਰੂ ਕੀਤੀਆਂ, ਇਹਨਾਂ ਨੇ ਹੀ ਕੀਤੀਆਂ ਨੇ। ਅੱਜ ਉਹਨਾਂ ਨੇ ਤਾਂ ਇੱਕ ਜਿਹੜਾ ਉਹ ਯੂਰਪੀਅਨ ਯੂਨੀਅਨ ਬਣਾ ਕੇ, ਯੂਰਪੀਅਨ ਕੋਰਟ ਬਣਾ ਕੇ ਸਦੀਆਂ ਨਹੀਂ ਮਿਲੇਨੀਅਮਸ ਦੀ ਆਪਣੀ ਨਫ਼ਰਤ ਨੂੰ ਛੱਡਿਆ। ਤਾਂ ਸਾਡਾ ਤਾਂ ਨਾ ਤਾਂ ਧਰਮ ਦੇ ਤੌਰ ਦੇ ਉੱਤੇ ਕੋਈ ਇਖਤਲਾਫਾਤ ਹੈ, ਉਹਨਾਂ ਦਾ ਇੱਕ ਮੁਲਕ ਬਣਿਆ 75 ਵਰ੍ਹੇ ਪਹਿਲਾਂ, ਉਹਨਾਂ ਦਾ ਮੁਲਕ, ਉਹਨਾਂ ਨੂੰ ਮੁਬਾਰਕ। ਸਾਨੂੰ ਇਸ ਗੱਲ ਦੀ ਤਸੱਲੀ ਹੈ ਕਿ ਭਾਈ ਘੱਟੋ ਘੱਟ ਸਾਡੇ ਗੁਰਧਾਮ ਨਨਕਾਣਾ ਸਾਹਿਬ, ਪੰਜਾ ਸਾਹਿਬ ਔਰ ਕਰਤਾਰਪੁਰ ਸਾਹਿਬ ਦਾ ਖੁੱਲ੍ਹਣਾ ਔਰ ਸਹੂਲਤਾਂ ਜਿਹੜੀਆਂ ਨੇ ਉਹ ਮੁਹੱਈਆ ਹੋ ਰਹੀਆਂ ਨੇ। ਕੱਲ੍ਹ ਨੂੰ ਭਵਿੱਖ ਦੇ ਖਾਲਿਸਤਾਨ 'ਚ ਵੀ ਅਸੀਂ ਸਾਡਾ ਜਿਹੜਾ ਯੂਰਪ ਦੇ ਨਾਲ ਤਾਲੁਕ ਹੈ ਜਾਂ ਸਾਰਾ ਪਾਰਟ ਹੈ ਉਹਨਾਂ ਦੇ ਰਾਹੀਂ ਜੁੜਿਆ ਹੋਇਆ। ਬਾਕੀ ਹਰ ਇੱਕ ਦੇ ਆਪਣੇ ਹਿੱਤ ਹੁੰਦੇ ਨੇ, ਹਰ ਕਿਸਮ ਦੇ ਲੋਕ, ਤੁਹਾਨੂੰ ਸਭ ਕੋਈ ਪਿਆਰ ਵਾਲੇ ਨਹੀਂ ਹੁੰਦੇ, ਸਭ ਕੋਈ ਨਫ਼ਰਤ ਵਾਲੇ ਨਹੀਂ ਹੁੰਦੇ। ਸਾਡੇ 'ਚ ਵੀ ਉਸ ਕਿਸਮ ਦੇ ਲੋਕ ਨੇ ਜਿਹੜੇ ਇੱਕ ਆਪਣੇ ਨਫ਼ਰਤ ਪਾਲਦੇ ਨੇ, ਉਹਨਾਂ 'ਚ ਵੀ ਇੱਕ ਤਬਕਾ ਜਿਹੜਾ ਇਸ ਕਿਸਮ ਦਾ ਜਿਹੜਾ ਨਫ਼ਰਤ ਪਾਲਦਾ ਹੋਏਗਾ। ਪਰ ਮੈਂ ਜੈਨੂਅਲੀ ਬਿਲੀਵ ਕਰਦਾ ਹਾਂ ਕਿ ਭਾਈ ਅਸੀਂ ਨੈਕਸਟ ਡੋਰ ਨੇਬਰ ਵੀ ਹਾਂ, ਇਹ ਸਾਂਝ ਵੀ ਰੱਖੀ ਹੋਈ ਹੈ ਗੁਰੂ ਸਾਹਿਬਾਨ ਨੇ। ਔਰ ਅਸੀਂ ਇਸ ਕਰਕੇ ਜਦੋਂ ਇਹ ਐਡਰੈਸ ਵੀ ਕਰਦੇ ਹਾਂ ਸੋਹਣੇ ਤੇ ਪਿਆਰੇ, ਤੇ ਸਾਡੇ ਸਾਹਮਣੇ
ਭਾਈ ਮਰਦਾਨਾ, ਸਾਈਂ ਮੀਆਂ ਮੀਰ, ਪੀਰ ਬੁੱਧੂ ਸ਼ਾਹ, ਨਬੀ ਖਾਨ, ਗਨੀ ਖਾਨ ਦੇ ਵਾਰਿਸ ਹੁੰਦੇ ਨੇ। ਉਹ ਜਲਾਦ ਜਾਂ ਉਹ ਜਰਵਾਣੇ ਨਹੀਂ ਹੁੰਦੇ ਜਿਨ੍ਹਾਂ ਨੇ ਜ਼ੁਲਮ ਕੀਤੇ ਹੋਏ ਨੇ। ਸੋ ਮੈਂ ਸਮਝਦਾ ਵੀ ਤੁਸੀਂ ਇਹ ਕਿਹਾ ਸੀ ਵੀ ਜਵਾਬ ਜ਼ਰੂਰ ਦਿਓ, ਸੋ ਅਸੀਂ ਕੋਸ਼ਿਸ਼ ਕੀਤੀ ਹੈ ਆਪਣੀ ਹਕੀਕਤ ਨੂੰ ਬਿਆਨਣ ਦੀ। ਬਿਲਕੁਲ। ਜ਼ੁਬੈਰ ਸਾਹਿਬ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਉਹਨਾਂ ਨੇ ਕਿਹਾ ਵੀ ਕੱਲ ਤੁਹਾਡਾ ਪ੍ਰੋਗਰਾਮ ਜਲਦੀ ਖਤਮ ਕਰਤਾ। ਨਹੀਂ ਜ਼ੁਬੈਰ ਸਾਹਿਬ, ਕੱਲ ਵੀ ਪੂਰਾ ਪ੍ਰੋਗਰਾਮ ਸੀ। ਉਹਨਾਂ ਨੇ ਇਹ ਵੀ ਕਿਹਾ ਵੀ ਬੀਬੀ ਨੀਲਮ ਸਾਹਿਬਾ नहीं आए और हाँ, लेकिन असी इस गल यकीनी बनाया कि भी प्रोग्राम जिहड़ा सच्चो सच होया। और इस तरह जिहड़े अमरजीत सैनी उन्होंने फतेह बुलाई है। रॉयल गेमर, एक्सरे बीम गन्स could have been used where a person is given small doses over time where it becomes dangerous in the body eventually। तुसी बिल्कुल ठीक फरमाया, बहुत सारे तरीके ने जिहदे च कि पॉइजनिंग हुंदी है। और ये जड़ा शरणजीत सिंह, बहुत ही दुख होया भाई साहब बारे सुन के। सारी कौम इस वेले शोक दे विच है, सख्ते दे विच है। और जसबीर सिंह गरेवाल उन्हां दी फतेह है। और रुपिंदर चीमा वाशिंगटन DC प्रोटेस्ट विच वध तो वध संगत जान। ये जड़ा जावन नूं मेरी हुण असीं चुप नहीं बैठ सकते। बिल्कुल ਅਸੀਂ ਸਮਝਦੇ ਹਾਂ ਵੀ ਲਗਾਤਾਰਤਾ ਨਾਲ ਯਤਨ ਵੀ ਸਾਰੇ ਪਾਸੋਂ ਹੋ ਰਹੇ ਨੇ ਔਰ ਵੱਧ ਤੋਂ ਵੱਧ ਜਿਹੜਾ ਸਿੱਖ ਸੰਗਤਾਂ ਉੱਥੇ ਪਹੁੰਚਣਗੀਆਂ। ਸ਼ਰਨਜੀਤ ਸਿੰਘ ਉਹਨਾਂ ਨੇ ਕਿਹਾ ਕਿ ਪੰਜਾਬ ਦੀਆਂ ਮਾਵਾਂ ਸੂਰਮੇ ਜੰਮਦੀਆਂ ਰਹਿਣਗੀਆਂ। ਇਹ ਠੀਕ ਹੈ, ਲੇਕਿਨ ਹੁਣ ਅਸੀਂ ਇਹ ਵੀ ਦੇਖਣਾ ਹੈ ਵੀ ਜਿਹੜਾ ਦੁਸ਼ਮਣ ਉਹਨਾਂ ਸੂਰਮਿਆਂ ਦੀ ਆਵਾਜ਼ ਨੂੰ ਬੰਦ ਕਰਦਾ, ਉਹਦੇ ਨਾਲ ਲੜਨ ਦੇ ਲਈ ਜੇ ਉਹਨਾਂ ਕੋਲ ਸਾਮਦਾਮ ਦੰਡ ਭੇਜਦੇ ਹਥਿਆਰ ਨੇ ਤੇ ਅਸੀਂ ਵੀ ਜਿਹੜਾ ਉਹ ਸਿਆਣਪ ਦੇ ਨਾਲ ਇਸ ਜੰਗ ਨੂੰ ਜਿੱਤਣਾ ਹੈ। ਸਿਰਫ ਅਸੀਂ ਇਹ ਰੱਖ ਕੇ ਕਿ ਭਾਈ ਅਸੀਂ ਸ਼ਹੀਦ ਹੁੰਦੇ ਆਏ ਹਾਂ, ਸ਼ਹੀਦ ਹੋ ਰਹੇ ਹਾਂ, ਸ਼ਹੀਦ ਹੁੰਦੇ ਰਹਾਂਗੇ, ਇਹ ਅਪਰੋਚ ਵੀ ਬਹੁਤੀ ਠੀਕ ਨਹੀਂ ਹੈ। ਔਰ ਗੁਰਮੇਲ ਸਿੰਘ ਕਹਿੰਦੇ ਨੇ ਵਾਹਿਗੁਰੂ ਜੀ ਬਲੈਸ ਦਾ ਸੋਲ ਆਫ ਭਾਈ ਅਵਤਾਰ ਸਿੰਘ ਖੰਡਾ, ਦਾ ਬਰੇਵ ਸੋਲਜਰ ਆਫ SFJ। ਬਹੁਤ ਬਹੁਤ ਸ਼ੁਕਰੀਆ। ਇਵੇਂ ਅਸੀਂ ਸਾਰੇ ਵੀ ਸੋਚਦੇ हैं। और जसवीर बराड़, अवतार सिंह खंडा नूं वाहिगुरू अपने चरनां 'च निवास बख्शे ते परमात्मा ना पूरा होने वाला घाटा पिया है सिख कौम नूं। खालिस्तान जिंदाबाद। और इस तरह बलहार सिंह कंग उन्होंने फतेह अर्ज की है। मनजीत सिंह मठारू अज कुछ दिनों बाद आए ने। सिखां नूं जवाबी कार्रवाई लई अपना इंटैलीजेंस विंग दोबारा तैयार करना पवेगा। काउंटर खुफिया विंग, बिल्कुल ठीक फरमाया। जी स्ट्रैटजी का जो मैं जिक्र करदा सी इस प्लेटफॉर्म तो बहुत सारिया गल्लां कर नहीं सकते, पर सानू भी उन्हां वाले ही हरबियां वाल मुड़ना पेगा जिस घटिया लैवल ते वो चले गए ने। और जॉन और ने लिखा है पीपल ऑफ इंडिया हु नो सिक्स फ्रॉम बिगिनिंग दे ऑल रिस्पेक्ट एंड लव बट मोदी भगत्स हेट एंड इंस्टिगेट अदर्स टू हेट दैम। जॉन जी गल तुहाडी शायद सारी गलत नहीं है, पर जे असीं कुल मिला के देखिए कि अल्टीमेटली जिहड़ा मेजोरिटेरियनिज्म हुंदा है वो ही प्रवेल करदा है। जून 84 का हमला होया फौजी सिखां दे खिलाफ टोटल वॉर, कुछ नावां नूं छड्ड के जिहड़े असीं डिस्कस कीते है बाई एंड लार्ज रादर वो हमायत दे विच स्टेट दे उतरे। इस तरह नवंबर 84 च हज़ारां सिख मारे गए इंदिरा गांधी के मारे जाने तो बाद। और 3/4 जिहड़ियां वोटां ने वो राजीव गांधी के खाते च पईयां। ये ठीक है कि भी आम लोगों नूं जदों सिख दा इमेज जां दूजा वो लंगर भी चंगा लगता है, दूसरा भी हुंदा है, बट अल्टीमेट ये हुंदा है भी जदों फाइनल लाइन आती है उदों कौन कित्थे जाके खलोंदा है। सो अनफॉर्चुनेटली इस वेले हिंदूत्व आइडियोलॉजी ने जिहड़ा एक मेजोरिटेरियनिज्म का कानसैप्ट नूं उभारिया है। मेजोरिटी जिहड़े ने वो हालांकि खुद वो सफरर ने, बैकवर्ड क्लासिस होण, शेड्यूल कास्ट होण, दलित ट्राइबल्स, पर खाते दूसरे दे विच भुगत रहे हैं। हुण असीं गल करदे हैं कि भी अज दिन 15 जून दे ते ठीक 3 साल पहला 15 जून 2020 नूं भारत माता का 56 इंच के सीने वाला पुत्र कहाण वाला मोदी जिसने ये उन्होंने लोगों ने नहीं कहा भी इहदा 56 इंच का सीना, उन्हें खुद ही कहा कि मेरा इन्ना सीना है। और लेकिन
ਕਿਵੇਂ ਕੋ ਕੇ ਵੀ ਫੌਜੀ ਜਿਨ੍ਹਾਂ ਦੇ ਵਿੱਚ ਉਹਨਾਂ ਦਾ ਕਮਾਂਡੈਂਟ ਵੀ ਔਰ ਆਫੀਸਰਸ ਵੀ ਚੀਨੀਆਂ ਨੇ ਮਾਰੇ ਗਲਵਾਨ ਵਾਦੀ 'ਚ, ਔਰ 20 ਤੋਂ 25 ਤੱਕ ਉਹਨਾਂ ਦੇ ਹਾਇਰ ਅਪ ਜਿਨ੍ਹਾਂ 'ਚ ਕਰਨਲ ਸਮੇਤ ਮੇਜਰ ਕੈਪਟਨ ਲੈਫਟੀਨੈਂਟ ਸ਼ਾਮਲ ਸੀ, ਉਹ ਪ੍ਰਿਜ਼ਨਰ ਆਫ ਵਾਰ ਬਣਾਏ, ਉਹਨਾਂ ਨੂੰ ਲੈ ਗਏ ਸੀ ਚੁੱਕ ਕੇ, ਕਈ ਦਿਨਾਂ ਬਾਅਦ ਉਹਨਾਂ ਨੇ ਮੋੜਿਆ ਉਹਨਾਂ ਨੂੰ। ਹੁਣ ਗੱਲ ਔਰ ਇਸ ਦੇ ਉੱਤੇ ਕਿਉਂਕਿ ਲਗਾਤਾਰਤਾ ਨਾਲ ਗੱਲ ਹੁੰਦੀ ਰਹੀ ਆ, ਅੱਜ ਮੈਨੂੰ ਸੀ ਮੈਂ ਕਿਹਾ ਜੀ ਜਿਵੇਂ ਕਾਰਗਿਲ ਡੇ ਕੋਈ ਵਿਜੇ ਦਿਵਸ ਮਨਾਉਂਦੇ ਨੇ, ਕੋਈ ਸ਼ੌਰਿਆ ਦਿਵਸ ਮਨਾਉਂਦੇ ਨੇ, ਕੋਈ ਦੂਜਾ ਕਿ ਬਈ ਇਹ ਵੀ ਕੋਈ ਹੁਣ ਚੀਨ ਵਿਰੋਧੀ ਦਿਵਸ ਮਨਾਉਣਗੇ, ਪਰ ਤੁਹਾਨੂੰ ਕਿਤੇ ਕੋਈ ਟਵੀਟ, ਕੋਈ ਡਿਸਕਸ਼ਨ, ਕੋਈ ਉਹਨਾਂ ਸੋਲਜਰਸ ਦੀ ਜ਼ਿੰਦਗੀ ਜਾਂ ਕਿ ਜੀ ਚੀਨ ਨੇ ਹਮਲਾ ਕੀਤਾ। ਔਰ ਹੈਰਾਨੀ ਇਸ ਗੱਲ ਦੀ ਹੈ ਕਿ ਭਾਈ ਕੁਆਡ ਦੇ ਵਿੱਚ ਵੀ ਜਾ ਵੜੇ, ਅਮਰੀਕਾ ਦੀ ਕੱਚ ਵੜੇ ਹੋਏ ਨੇ। ਹੁਣ $3 ਬਿਲੀਅਨ ਦੀ ਡੀਲ ਜਿਹੜੀ ਇਹਨਾਂ ਨੇ ਕਰਨੀ ਹੈ ਮੋਦੀ ਦੇ ਇਸ ਆਉਣ ਦੇ ਉੱਤੇ ਕਿ ਭਾਈ ਜਿਹੜੇ ਡਰੋਨ ਨੇ, ਆਰਮਡ ਡਰੋਨ ਲੈਣੇ ਨੇ $3 ਬਿਲੀਅਨ। ਲੇਕਿਨ ਇੱਕ ਵਾਰ ਵੀ ਮੋਦੀ ਤੋਂ ਲੈ ਕੇ ਕਿਸੇ ਨੇ ਇਹ ਨਹੀਂ ਕਿਹਾ ਕਿ ਚੀਨ ਹਮਲਾਵਰ ਹੋਇਆ, ਉਹਨੇ ਸਾਡੇ 20 ਸੋਲਜਰ ਮਾਰੇ, ਉਹਨੇ ਸਾਡਾ 2000 ਸਕੁਅਰ ਕਿਲੋਮੀਟਰ ਏਰੀਆ ਦੱਬਿਆ ਹੋਇਆ, ਉਹ ਡੈਪਸੋਂਗ ਹੋਏ, ਉਹ ਡੈਪਚੋਂਗ ਹੋਏ, ਉਸ ਚੀਨ ਨੇ 8 ਕਿਲੋਮੀਟਰ ਤੋਂ ਲੈ ਕੇ 16 ਕਿਲੋਮੀਟਰ ਤੱਕ ਅੰਦਰ ਆ ਕੇ ਉਹ ਬੈਠੇ ਹੋਏ ਨੇ। ਜਿਹੜੀ ਡੋਕਲਾਮ ਨੂੰ ਲੈ ਕੇ ਇਹਨਾਂ ਨੇ ਬੜਾ ਚੀਕ ਚਿਹਾੜਾ ਪਾਇਆ ਸੀ ਭੂਟਾਨ 'ਚ ਜਾ ਕੇ, ਉਹ ਵੀ ਉੱਥੇ ਉਹਨਾਂ ਨੇ ਭੂਟਾਨ ਉਹਨਾਂ ਦੇ ਨਾਲ ਸਿੱਧਾ ਹੀ ਡੀਲ ਕਰ ਰਿਹਾ। ਹੁਣ ਇਹ ਦੇਖਣ ਵਾਲੀ ਗੱਲ ਹੈ। ਔਰ ਇਹਨਾਂ ਦੇ ਇਹ ਨਹੀਂ ਹੈ ਕਿ ਵੀ ਇਹਨਾਂ ਦੇ ਜਿਹੜੇ ਜਰਨਲਿਸਟ ਨੇ ਜਾਂ ਕੁਛ ਪ੍ਰੋਫੈਸ਼ਨਲ ਜਰਨਲਿਸਟ ਨੇ, ਉਹਨਾਂ ਨੂੰ ਨਜ਼ਰ ਨਹੀਂ ਆ ਰਿਹਾ ਵੀ ਇਹ ਕਿਵੇਂ ਇਹਨਾਂ ਨੇ ਬਿਲਕੁਲ ਹੀ ਚੀਨ ਤੋਂ ਇੰਨੇ ਖੌਫਜ਼ਦਾ ਨੇ। ਔਰ ਇਹ ਗੱਲ ਈਵਨ ਅੱਜ ਜਿਹੜਾ ਕਾਂਗਰਸ ਦਾ ਪ੍ਰੈਜ਼ੀਡੈਂਟ ਵੀ ਹੈ, ਉਹਨੇ ਵੀ ਇਹ ਗੱਲ ਕਹੀ ਹੈ ਕਿ ਬਈ ਤੁਸੀਂ ਘੱਟੋ ਘੱਟ ਚੀਨ ਦਾ ਨਾਂ ਤਾਂ ਲਓ। ਔਰ ਇਸ ਦੇ ਉੱਤੇ ਈਵਨ ਇਹਨਾਂ ਦਾ ਟੈਲੀਗ੍ਰਾਫ, ਪੋਪੂਲਰ ਅਖਬਾਰ ਹੈ ਟੈਲੀਗ੍ਰਾਫ ਇੰਡੀਆ, ਫਲॉड ਅਪਰੋਚ ਨਿਊ ਦਿੱਲੀ's ਚਾਈਨਾ ਪॉलिसी इज़ टिमोरस। और उन्हें कहा कि भी when it comes to China, the world attention may be focused on its threatening military maneuvers against Taiwan and visits by various European leaders to Beijing. But for India, it is about deciphering the message China is trying to send with its recent actions. उन्होंने कहा कि भी ये जड़ा ने उन्होंने on April 2nd, the Ministry of Civil Affairs in Beijing announced it would standardize the names of 11 places in Arunachal Pradesh, the third such list of standardized names after 2017 and 2021। कि भी इंडिया बोल के राजी नहीं, उन्होंने ईवन अरुणाचल प्रदेश जिहड़ा भारत का सूबा है ਉਹਦੇ 'ਚ ਉਹਨਾਂ ਨੇ 11 ਥਾਵਾਂ ਦੇ ਜਿਹੜੇ ਨਾਂ ਨੇ ਉਹ ਚਾਈਨੀਜ਼ ਰੱਖੇ ਨੇ ਔਰ ਉਹ ਉਹਨਾਂ ਦਾ ਕਲੇਮ ਹੈ ਵੀ ਇਹ ਸਾਡਾ। ਫਿਰ ਜਿਹੜਾ ਉਹਨੇ ਮਿਸਟਰ ਖੜਗੇ ਨੇ ਜਿਹੜਾ ਕਾਂਗਰਸ ਪ੍ਰੈਜ਼ੀਡੈਂਟ ਹੈ, ਉਹਨੇ ਕਿਹਾ ਮੋਦੀਜ਼ ਕਲੀਨ ਚਿਟ ਟੂ ਚਾਈਨਾ ਰਿਸਪੌਂਸਿਬਲ ਫॉर ਸਿਚੁਏਸ਼ਨ ਐਟ LAC। ਕਿ ਇਹਨੇ ਤਾਂ ਕਲੀਨ ਚਿਟ ਦਿੱਤੀ ਹੋਈ ਹੈ, ਬੋਲਦਾ ਹੀ ਨਹੀਂ ਹੈ। 20 Indian soldiers were killed in clash with Chinese troops in Galwan on June 15th, 2020. PM had denied that there were any incursions across the LAC. Government is wearing tinted Chinese glasses. सेगा ना कोई आया, ना कोई घुसा, ना कोई गया। अज भी उन्हें कहा भी चीन दे बने ही जड़े ने गॉगल पाए हुए ने tinted और वो बोलने ਨੂੰ ਤਿਆਰ ਨਹੀਂ ਨੇ। और दूसरे पासे चाइना ਦੇ ਨਾਲ ਇਹਨਾਂ ਨੇ ਕੀ ਮੁਕਾਬਲਾ ਕਰਨਾ ਹੈ। ਹੁਣ ਅਸੀਂ ਦੇਖਦੇ ਹਾਂ ਵੀ ਸਾਊਦੀ ਅਰੇਬੀਆ ਔਰ ਈਰਾਨ ਜਿਹਨੂੰ ਕਹਿੰਦੇ ਨੇ ਮੁੱਢ ਕਦੀਮੀ ਦੁਸ਼ਮਣੀ, ਹਾਲਾਂ ਉਹਨੂੰ ਸੁੰਨੀ ਔਰ ਸ਼ੀਆ ਇਸਲਾਮ ਨਾਲ ਜੋੜ ਕੇ ਕਿਹਾ ਜਾਂਦਾ ਸੀ, ਪਰ ਇੰਟਰਸਟ ਸੀ ਇੱਕ ਸਟੇਜ 'ਤੇ ਈਰਾਨ, ਸ਼ਾਹ ਆਫ ਈਰਾਨ ਵੀ ਅਮਰੀਕਾ ਦਾ ਕਰੋਨੀ ਸੀ, ਸਾਊਦੀ ਅਰੇਬੀਆ ਤਾਂ ਹੈ ਹੀ ਸੀ, ਉਹ ਤਾਂ ਥਰੂ ਆਊਟ ਰਿਹਾ। ਲੇਕਿਨ ਜਦੋਂ ਆਇਤੁੱਲਾ ਖਮੀਨੀ ਨੇ ਈਰਾਨ ਦੇ ਵਿੱਚ ਤਬਦੀਲੀ ਲਿਆਂਦੀ ਰੈਵੋਲੂਸ਼ਨ ਦੇ ਨਾਂ ਥੱਲੇ, ਈਰਾਨ ਬਿਲਕੁਲ ਹੋਇਆ, ਸਾਊਦੀ ਅਰੇਬੀਆ ਹੋਰ ਕੱਚ 'ਚ ਵੜ ਗਿਆ ਅਮਰੀਕਾ ਦੇ। ਔਰ ਇਹਨਾਂ ਦੀ ਹੌਸਟਿਲਿਟੀ ਇਸ ਹੱਦ ਤੱਕ ਸੀ। ਹੁਣ ਜੇ ਚਾਈਨਾ ਸਾਊਦੀ ਅਰੇਬੀਆ ਔਰ ਈਰਾਨ ਦਾ ਆਪਸ ਦੇ ਵਿੱਚ ਸਮਝੌਤਾ ਕਰਵਾ ਦਿੰਦਾ ਹੈ, ਉਹਨਾਂ ਦੀ ਸਮਿਟ ਹੁੰਦੀ ਹੈ, ਅਮਰੀਕਾ ਤਾਂ ਬਾਹਰ ਹੋ ਗਿਆ ਕਿਉਂਕਿ ਸਾਊਦੀ ਅਰੇਬੀਆ ਜਿਹਦੇ 'ਤੇ ਇੰਨਾ ਇਨਵੈਸਟ ਕੀਤਾ ਹੋਇਆ ਸੀ ਅਮਰੀਕਾ ਨੇ, ਉਹ ਵੀ ਚਾਈਨਾ ਦੇ ਦਾਇਰੇ ਚਲਾ ਗਿਆ। ਹੁਣ ਅਸੀਂ ਜਦੋਂ ਦੇਖਦੇ ਹਾਂ ਕਿ ਚਾਈਨੀਜ਼ ਪ੍ਰੀਮੀਅਰ ਮੀਟਸ ਵਿਦ ਫਲਸਤੀਨੀਅਨ ਪ੍ਰੈਜ਼ੀਡੈਂਟ ਇਨ ਐਫਰਟ ਟੂ ਇਨਕਰੀਜ਼ ਇਨ ਮਿਡਲ ਈਸਟ, ਉਹਨਾਂ ਦੀ ਆਪਸੀ। ਹੁਣ ਇਸ ਵੇਲੇ ਚਾਈਨਾ ਨੇ ਫਲਸਤੀਨੀਆਂ ਔਰ ਇਜ਼ਰਾਈਲ ਦੇ ਵਿੱਚ ਮੀਡੀਏਸ਼ਨ ਉਹ ਕਰਵਾਉਣ ਦੀ ਵਿਚੋਲਗੀ ਉਹ ਕਰ ਰਿਹਾ। ਕੋਈ ਸੋਚ ਵੀ ਨਹੀਂ ਸਕਦਾ, ਹਾਲਾਂ ਮੈਨੂੰ ਲੱਗਦਾ ਵੀ ਇਹ ਕਾਫੀ ਔਖਾ ਕੰਮ ਹੋਏਗਾ, ਪਰ ਸਾਊਦੀ ਅਰੇਬੀਆ ਔਰ ਈਰਾਨ ਨੂੰ ਨੇੜੇ ਲਿਆਉਣਾ ਕਿਹੜਾ ਸੌਖਾ ਸੀ।
ਜੇ ਉਹ ਚੀਨ ਨੇ ਅਚੀਵ ਕੀਤਾ, ਇਹਦਾ ਮਤਲਬ ਇਹ ਹੈ ਕਿ ਉਹ ਇਜ਼ਰਾਈਲ ਜਿਹੜਾ ਅਮਰੀਕਾ ਦੇ ਦਾ ਕਰੋਨੀ ਮੁਲਕ ਹੀ ਇਹਨਾਂ ਦੇ ਸਿਰ ਦੇ ਉੱਤੇ ਖੜਾ ਹੈ, ਉਹ ਇਜ਼ਰਾਈਲ ਵੀ ਅਮਰੀਕਾ ਤੋਂ ਜ਼ਿਆਦਾ ਚਾਈਨਾ ਨੂੰ ਟਰਸਟ ਕਰਦਾ ਹੈ ਕਿ ਬਈ ਉਹ ਗੱਲਬਾਤ। ਔਰ ਫਲਸਤੀਨ ਜਿਹੜਾ ਜ਼ਾਹਰ ਹੈ ਉਹ ਤਾਂ ਵਿਚਾਰੇ ਵਿਕਟਮ ਨੇ। ਹੁਣ ਇਸ ਸਾਰੇ ਦੇ ਚਲਦਿਆਂ ਚਾਈਨਾ ਦਾ ਇਸ ਪਾਸੇ ਦਾ ਗਲੋਬਲ ਸਟੇਟਸ ਹੈ, ਉਹਨਾਂ ਦੀ ਇਕਨੋਮੀ, ਉਹਨਾਂ ਦੀ ਮਿਲਟਰੀ ਪ੍ਰੋਸੈਸ ਕਿੱਥੇ ਹੈ, ਤੇ ਜਿਹੜਾ ਭਾਰਤ ਅਮਰੀਕਾ ਦੇ ਜਿਹੜਾ ਉਹ ਕੱਚ 'ਚ ਵੜਿਆ ਹੋਇਆ ਹੈ ਕੁਆਡ ਦੇ ਥੱਲੇ, ਹੁਣ ਮੋਦੀ ਆ ਕੇ ਅੱਗੋਂ ਕੀ ਸਮਝੌਤੇ ਕਰੇਗਾ ਉਸ ਸਾਰੇ ਦੇ ਥੱਲੇ। ਤੇ ਲੇਕਿਨ ਇਹਨਾਂ ਦੀ ਤਾਂ ਤੁਸੀਂ ਹਾਲ ਦੇਖ ਲਓ ਵੀ ਇਹਨਾਂ ਦੀ ਇੰਨੀ ਹਿੰਮਤ ਨਹੀਂ ਪੈਂਦੀ ਕਿ 3 ਸਾਲਾ ਉਸ ਐਨੀਵਰਸਰੀ ਦੇ ਉੱਤੇ ਵੀ ਫੌਜੀਆਂ ਦੇ ਕਹਿਣ ਕਿ ਭਾਈ ਚੀਨ ਨੇ ਸਾਡੇ ਫੌਜੀ ਮਾਰੇ ਜਾਂ ਚੀਨ ਨੇ ਸਾਡੀ ਟੈਰੀਟਰੀ ਦੱਬੀ ਹੋਈ ਹੈ। ਸੋ ਇਹਨਾਂ ਤੋਂ ਤੁਸੀਂ ਇਹ ਭਾਰਤ ਮਾਤਾ ਦੇ ਸਪੂਤ ਨੇ 56 ਇੰਚ का सीना ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।